ਭਾਰਤ ਦੇ ਸਿਆਸਤਦਾਨ ਖਾਸ ਕਰਕੇ ਰਾਜਕਰਤਾ ਧਿਰ ਗੱਲ ਕਰੀਏ ਨਰਿੰਦਰ ਮੋਦੀ ਦੀ ਤਾਂ ਸਟੇਜ ਤੋਂ ਖੜ ਕੇ ਵੱਡੀਆਂ ਮੱਲਾਂ ਮਾਰਨ ਦੀਆਂ ਗੱਲਾਂ ਕਰਦੇ ਨੇ। ਭਾਰਤ ਦੀ ਅੱਧੀ ਆਬਾਦੀ ਹਾਲੇ ਵੀ ਜੋ ਨੈਰੇਟਿਵ ਮੀਡੀਆ ਵੱਲੋਂ ਜਾਂ ਸਰਕਾਰਾਂ ਵੱਲੋਂ ਸਿਰਜਿਆ ਜਾਂਦਾ ਉਹਦੇ ਤੇ ਹੀ ਯਕੀਨ ਕਰੀ ਬੈਠੀ ਹੈ। ਉਹਨੂੰ ਲੱਗਦਾ ਹੈ ਕਿ ਭਾਰਤ ਬਹੁਤ ਤਰੱਕੀ ਕਰ ਰਿਹਾ ਹੈ, ਪਰ ਉਹਨੂੰ ਦੂਜੇ ਭਾਰਤ ਦੀ ਤਸਵੀਰ ਦਾ ਨਹੀਂ ਪਤਾ। ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਭਾਰਤ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਪੀਣ ਵਾਲੇ ਪਾਣੀ ਤੋਂ, ਖਾਸ ਕਰਕੇ ਸਾਫ਼ ਪੀਣ ਵਾਲੇ ਪਾਣੀ ਤੋਂ ਹਾਲੇ ਵੀ ਵਿਰਵਾ ਵਾਂਝਾ ਹੈ। ਕਈ ਇਲਾਕੇ ਇਹੋ ਜਿਹੇ ਨੇ ਜਿੱਥੋਂ ਦੇ ਪਿੰਡਾਂ ਕਸਬਿਆਂ ਦੇ ਲੋਕਾਂ ਨੂੰ ਉਹ ਪਾਣੀ ਪੀਣਾ ਪੈਂਦਾ ਹੈ ਜਿਹੜੇ ਪਾਣੀ ਦੇ ਵਿੱਚ ਕੁੱਤੇ ਜਾਂ ਪਸ਼ੂ ਵੀ ਨਹਾ ਲੈਂਦੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਝਾਰਖੰਡ ਦੇ ਇੱਕ ਜ਼ਿਲ੍ਹੇ ਦੀ, ਇੱਕ ਬਲਾਕ ਦੀ, ਗਿਰਡੀ ਦੀ। ਇੱਥੋਂ ਦਾ ਇੱਕ ਇਲਾਕਾ ਇਹੋ ਜਿਹਾ ਜਿੱਥੋਂ ਦੇ ਲੋਕਾਂ ਨੂੰ ਗੰਦਾ ਪਾਣੀ ਪੀਣਾ ਪੈਂਦਾ। ਖਾਸ ਕਰਕੇ ਇਸ ਇਲਾਕੇ ਅਧੀਨ ਆਉਂਦੇ ਇੱਕ ਪਿੰਡ ਦੇ ਵਿੱਚ ਤਾਂ ਇੱਕੋ ਘਾਟ ਤੋਂ ਮਨੁੱਖਾਂ ਨੂੰ ਪਾਣੀ ਪੀਣਾ ਪੈਂਦਾ ਅਤੇ ਉੱਥੋਂ ਹੀ ਜਾਨਵਰ ਪਾਣੀ ਪੀਂਦੇ ਨੇ। ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਭਾਰਤ ਦੇ ਬਹੁਤ ਵੱਡੇ ਹਿੱਸੇ ਦੇ ਇਹੋ ਜਿਹੇ ਹਾਲਾਤ ਨੇ। ਅਸੀਂ ਜਿਸ ਪਿੰਡ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਲਾਕਾ ਬੇਸ਼ੱਕ ਨਕਸਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਉਂਦਾ ਹੈ ਅਤੇ ਗਿਰਡੀ ਦਾ ਤੀਜਾ ਬਲਾਕ ਹੈ ਅਤੇ ਇਸ ਪਿੰਡ ਦਾ ਨਾਂ ਬਦਰਾਉਂ ਦੀ ਆਬਾਦੀ 1000 ਦੇ ਕਰੀਬ ਹੈ। ਪਰ ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਅਜੇ ਤੱਕ ਨਹੀਂ ਕੀਤਾ ਗਿਆ। ਪਿੰਡ ਦੇ ਵਿੱਚ ਨਾ ਤਾਂ ਕੋਈ ਟੂਟੀ ਹੈ, ਨਾ ਹੀ ਵਾਟਰ ਵਰਕਸ ਹੈ ਅਤੇ ਨਾ ਹੀ ਇਸ ਪਿੰਡ ਦੇ ਵਿੱਚ ਕੋਈ ਸੜਕ ਆਉਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਪਿੰਡ ਵਾਸੀ ਨਦੀਆਂ ਅਤੇ ਛੱਪੜਾਂ ਦਾ ਪਾਣੀ ਪੀਣ ਦੇ ਲਈ ਮਜਬੂਰ ਨੇ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ, ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਇਸੇ ਨਦੀਆਂ, ਇਹਨਾਂ ਹੀ ਛੱਪੜਾਂ ਤੋਂ ਪਸ਼ੂ ਵੀ ਪਾਣੀ ਪੀਂਦੇ ਨੇ ਅਤੇ ਕੁੱਤੇ ਵੀ ਪਾਣੀ ਪੀਂਦੇ ਨੇ। ਅਤੇ ਪਿੰਡ ਦੇ ਲੋਕ ਜਿਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਇਹ ਪਾਣੀ ਪੀਣ ਲਾਇਕ ਨਹੀਂ ਹੈ, ਪਰ ਫਿਰ ਵੀ ਇਹ ਦੂਸ਼ਿਤ ਪਾਣੀ ਪੀਣ ਦੇ ਲਈ ਬੇਵੱਸ ਨੇ। ਇਸੇ ਘਾਟ ਤੋਂ ਜਿੱਥੋਂ ਮਨੁੱਖ ਪਾਣੀ ਪੀਂਦੇ ਨੇ, ਇੱਥੋਂ ਹੀ ਗਾਵਾਂ, ਬਲਦ, ਬੱਕਰੀਆਂ ਅਤੇ ਕੁੱਤੇ ਵੀ ਪਾਣੀ ਪੀਂਦੇ ਨੇ। ਕੁੱਤੇ ਜਦੋਂ ਚਾਹੁਣ ਇਹਨਾਂ ਨਦੀਆਂ ਦੇ ਵਿੱਚ ਡੁਬਕੀਆਂ ਲਗਾ ਕੇ ਚਲੇ ਜਾਂਦੇ ਨੇ, ਪਸ਼ੂ ਵੀ ਪਾਣੀ ਪੀਂਦੇ ਨੇ, ਗੰਧਾਲ ਕੇ ਚਲੇ ਜਾਂਦੇ ਨੇ, ਪਰ ਪਿੰਡ ਦੇ ਲੋਕ ਉਹਨੂੰ ਨਤਾਰ ਕੇ ਫਿਰ ਪੀ ਲੈਂਦੇ ਨੇ। ਉਹ ਦੱਸਦੇ ਨੇ ਕਿ ਇਸ ਸਮੇਂ ਬਰਸਾਤ ਦਾ ਮੌਸਮ ਹੈ ਅਤੇ ਜੇਕਰ ਅਸੀਂ ਪਾਣੀ ਪੀ ਲੈਂਦੇ ਹਾਂ ਤਾਂ ਇਸ ਕਰਕੇ ਦੂਸ਼ਿਤ ਪਾਣੀ ਪੀਣ ਦੇ ਨਾਲ ਸਾਡੇ ਲੋਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਪਿਛਲੇ ਮੌਸਮ ਦੇ ਵਿੱਚ ਇਹਨਾਂ ਹੀ ਲੋਕਾਂ ਨੂੰ ਡਾਇਰੀਆ ਅਤੇ ਹੈਜ਼ੇ ਵਰਗੀਆਂ ਬਿਮਾਰੀਆਂ ਲੱਗੀਆਂ ਰਹੀਆਂ, ਪਰ ਸਮੱਸਿਆ ਉਦੋਂ ਵੀ ਹੋਰ ਵੱਧ ਜਾਂਦੀ ਹੈ ਜਦੋਂ ਸੜਕ ਨਾ ਹੋਣ ਕਰਕੇ ਹਸਪਤਾਲ ਇਹਨਾਂ ਲੋਕਾਂ ਨੂੰ ਨਹੀਂ ਪਹੁੰਚਾਇਆ ਜਾ ਸਕਦਾ। ਹਾਲਤ ਇੰਨੀ ਨਾਜ਼ੁਕ ਹੋ ਚੁੱਕੀ ਹੈ ਕਿ ਇਸ ਪਿੰਡ ਦੇ ਵਿੱਚ ਮੈਡੀਕਲ ਸਟਾਫ ਨਹੀਂ ਆ ਸਕਦਾ ਕਿਉਂਕਿ ਇੱਥੇ ਪਹੁੰਚਣ ਦੇ ਲਈ ਸੜਕਾਂ ਹੀ ਨਹੀਂ ਬਣੀਆਂ। ਇੱਥੇ ਨਾ ਤਾਂ ਮੋਟਰਸਾਈਕਲ ਹੈ, ਨਾ ਹੀ ਸਾਈਕਲ ਹੈ ਅਤੇ ਨਾ ਹੀ ਐਂਬੂਲੈਂਸ ਪਹੁੰਚ ਸਕਦੀ ਹੈ। ਜੇਕਰ ਹੁਣ ਵੀ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਭਿਆਨਕ ਬਿਮਾਰੀਆਂ, ਹੈਜ਼ਾ, ਡਾਇਰੀਆ ਵਰਗੀਆਂ ਫੈਲ ਸਕਦੀਆਂ ਨੇ। ਇਸ ਸੰਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹਨਾਂ ਗੱਲਾਂ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਦੌਰਾ ਕਰਾਂਗੇ, ਪਰ ਫਿਰ ਮੀਡੀਆ ਨੇ ਸਵਾਲ ਕੀਤਾ ਕਿ ਜਦੋਂ ਸੜਕਾਂ ਹੀ ਨਹੀਂ ਬਣੀਆਂ ਤੁਸੀਂ ਦੌਰਾ ਕਿਵੇਂ ਕਰੋਗੇ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਰਾਬਤਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੰਟਰਨੈੱਟ 'ਤੇ ਉਹ ਤਸਵੀਰਾਂ ਲਗਾਤਾਰ ਵਾਇਰਲ ਹੋਈਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੱਤਾ ਵੀ ਉਸੇ ਘਾਟ ਤੋਂ ਖੜ੍ਹਾ ਹੈ ਅਤੇ ਬੀਬੀਆਂ ਵੀ ਉਸੇ ਘਾਟ ਤੋਂ ਪੀਣ ਵਾਲਾ ਪਾਣੀ ਲਿਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਤੇ ਉੱਥੇ ਉਹਨਾਂ ਦੇ ਪੀਣ ਵਾਲੇ ਪਾਣੀ ਦੇ ਬਰਤਨ ਵੀ ਦੇਖੇ ਜਾ ਸਕਦੇ ਨੇ। ਇਹ ਰਿਪੋਰਟ ਇੱਕ ਮੀਡੀਆ ਅਦਾਰੇ ਨੇ ਕੱਢ ਕੇ ਲਿਆਂਦੀ ਹੈ ਅਤੇ ਪਾਣੀ ਦੇ ਬਾਰੇ ਇਹ ਹਾਲਾਤ ਪਤਾ ਲੱਗੇ ਨੇ। ਅਸਲ ਦੇ ਵਿੱਚ ਭਾਰਤ ਦੇ ਵਿੱਚ ਹਰ ਵਰ੍ਹੇ ਜੇਕਰ ਗੱਲ ਕਰੀਏ ਤਾਂ ਆਬਾਦੀ ਦਾ ਬਹੁਤ ਵੱਡਾ ਹਿੱਸਾ ਪੀਣ ਵਾਲੇ ਪਾਣੀ ਤੋਂ ਵਿਰਵਾ ਹੋ ਚੁੱਕਿਆ ਹੈ। ਭਾਰਤ ਦੀ ਕਰੀਬ 20% ਆਬਾਦੀ ਪੀਣ ਵਾਲੇ ਸਾਫ਼ ਪਾਣੀ ਤੋਂ ਵਾਂਝੀ ਹੈ। ਭਾਰਤ ਦੇ ਵਿੱਚ ਹਰ ਸਾਲ ਕਰੀਬ 7.7 ਮਿਲੀਅਨ ਲੋਕ ਦੂਸ਼ਿਤ ਪਾਣੀ ਪੀਣ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ।
ਡਿਵੈਲਪਮੈਂਟ ਗੋਲਸ ਅਤੇ ਰਿਸਰਚ ਫੋਰਮ ਥਾਟ ਆਰਬਿਟਰੇਜ ਦੇ ਤਾਜ਼ਾ ਸਰਵੇ ਦੇ ਵਿੱਚ ਇਹ ਖੁਲਾਸੇ ਹੋਏ ਸਨ ਕਿ ਭਾਰਤ ਦੇ ਵਿੱਚ ਪੀਣ ਵਾਲੇ ਪਾਣੀ ਦੇ ਵਸੀਲੇ ਅਤੇ ਭੋਜਨ ਬੁਰੀ ਤਰ੍ਹਾਂ ਦੇ ਨਾਲ ਦੂਸ਼ਿਤ ਹੋ ਚੁੱਕਿਆ ਹੈ। ਸਾਲ 2016-17 ਦੇ ਵਿੱਚ 7,37,457 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ 2022 ਦੇ ਅੰਤ ਤੱਕ ਇਹ ਨੁਕਸਾਨ 9,50,000 ਕਰੋੜ ਰੁਪਏ ਤੱਕ ਵੀ ਪੁੱਜ ਸਕਦਾ ਹੈ। ਸਰਕਾਰੀ ਅੰਕੜੇ ਤਾਂ ਕਹਿੰਦੇ ਨੇ ਕਿ 86% ਆਬਾਦੀ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ, ਪਰ ਇਹ ਅੰਕੜੇ ਸੱਚਾਈ ਤੋਂ ਕੋਹਾਂ ਦੂਰ ਨੇ। ਅੰਕੜਿਆਂ ਦੇ ਤਾਂ ਹੈਂਡ ਪੰਪਾਂ ਅਤੇ ਟਿਊਬਵੈੱਲਾਂ ਦੇ ਪਾਣੀ ਨੂੰ ਚੰਗਾ ਮੰਨਿਆ ਗਿਆ, ਜਦ ਕਿ ਧਰਤੀ ਹੇਠਲੇ ਪਾਣੀ ਦੇ ਕੀ ਹਾਲਾਤ ਨੇ ਕਿਸੇ ਕੋਲੋਂ ਗੁੱਝੇ ਨਹੀਂ। ਦੂਸ਼ਿਤ ਪਾਣੀ ਪੀਣ ਦੇ ਨਾਲ ਭਾਰਤ ਦੀ ਬਹੁਤ ਵੱਡੀ ਆਬਾਦੀ ਹੈਜ਼ਾ, ਡਾਇਰੀਆ, ਡੈਂਸਟੇਰੀ, ਹੈਪੇਟਾਈਟਸ ਏ, ਟਾਈਫਾਈਡ ਅਤੇ ਪੋਲੀਓ, ਇੱਥੋਂ ਤੱਕ ਕਿ ਕੈਂਸਰ ਵਰਗੇ ਘਾਤਕ ਰੋਗਾਂ ਦਾ ਸ਼ਿਕਾਰ ਹੋਈ ਪਈ ਹੈ। ਪਰ ਦੂਜੇ ਪਾਸੇ ਭਾਰਤ ਦੇ ਜਿਹੜੇ ਸਿਆਸਤਦਾਨ ਨੇ, ਖਾਸ ਕਰਕੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ, ਉਹ ਸਟੇਜਾਂ ਤੋਂ ਵੱਡੀਆਂ ਗੱਲਾਂ ਕਰਦੇ ਨੇ ਅਤੇ ਕਹਿੰਦੇ ਨੇ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ। ਹੁਣ ਇਸ ਗੱਲ ਦਾ ਨਿਤਾਰਾ ਤੁਸੀਂ ਕਰਨਾ ਹੈ ਕਿ ਜੇਕਰ ਕਿਸੇ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਪੀਣ ਵਾਲੇ ਪਾਣੀ ਤੋਂ ਵੀ ਵਿਰਵਾ ਹੈ, ਜਾਂ ਉਹਨੂੰ ਉਹ ਪਾਣੀ ਪੀਣਾ ਪੈਂਦਾ ਜਿਹੜੇ ਪਾਣੀ ਤੋਂ ਉਸੇ ਘਾਟ ਤੋਂ ਪਸ਼ੂ ਪਾਣੀ ਪੀਂਦੇ ਨੇ, ਬੱਕਰੀਆਂ, ਘੋੜੇ, ਬਲਦ, ਗਾਵਾਂ ਅਤੇ ਕੁੱਤੇ, ਉੱਥੋਂ ਜੇ ਮਨੁੱਖ ਪੀਂਦਾ ਤਾਂ ਉਹ ਦੇਸ਼ ਕਿਵੇਂ ਵਿਸ਼ਵ ਗੁਰੂ ਬਣਨ ਦਾ ਦਾਅਵਾ ਕਰਦਾ ਹੈ। ਇਹ ਹੈ ਗਰਾਊਂਡ ਰਿਐਲਿਟੀ ਭਾਰਤ ਦੇ ਬਹੁਤ ਵੱਡੇ ਹਿੱਸੇ ਦੀ।